ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਜੰਮੂ ਤੋਂ। ਤੁਹਾਡੇ ਈਮੇਲ ਪੜ੍ਹਨ ਤੋਂ ਪਹਿਲਾਂ ਮੈਂ ਦਰਸ਼ਕਾਂ ਦਾ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਕੱਲ ਅਸੀਂ ਅਨਾਉਂਸ ਵੀ ਕੀਤਾ ਸੀ ਕਿ ਜਿਹੜੀ ਪੈਟੀਸ਼ਨ ਵਾਈਟ ਹਾਊਸ ਨੂੰ ਐਡਰੈਸਡ ਹੈ ਉਹਦੇ 'ਚ 2500 ਦਸਤਖਤ ਘੱਟ ਸਨ ਜੀ, ਤੇ ਅੱਜ ਬਾਅਦ ਦੁਪਹਿਰ ਤੱਕ ਦੀ ਰਿਪੋਰਟ ਮੁਤਾਬਕ ਹੁਣ ਉਹ ਨੰਬਰ ਪੂਰਾ ਹੋ ਗਿਆ। ਲੇਕਿਨ ਅਜੇ ਇੱਕ ਦਿਨ ਹੋਰ ਹੈ, ਸੋ ਅਸੀਂ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਸ ਦਸਤਖਤ ਕੈਂਪੇਨ ਨੂੰ ਅੱਗੇ ਵਧਾਇਆ ਜਾਏ। ਜਿੰਨਾ ਵੀ ਮਿਨੀਮਮ ਟਾਰਗੇਟ ਬੇਸ਼ੱਕ ਪੂਰਾ ਹੋ ਗਿਆ, ਪਰ ਕੋਈ ਮੈਕਸਿਮਮ ਦੇ ਉੱਤੇ ਤਾਂ ਕੋਈ ਰੁਕਾਵਟ ਨਹੀਂ ਹੈ, ਤਾਂ ਕਿ ਜਿਹੜਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ ਮੈਸੇਜ ਜਾਏ ਵਾਈਟ ਹਾਊਸ ਨੂੰ ਕਿ ਸਿੱਖ 15 ਅਗਸਤ ਨੂੰ ਕਾਲਾ ਦਿਵਸ ਮੰਨਦੇ ਨੇ ਔਰ ਆਪਣੀ ਆਜ਼ਾਦੀ ਦੇ ਲਈ ਉਸ ਇੰਡੀਅਨ ਆਕੂਪਾਈਡ ਪੰਜਾਬ ਨੂੰ ਲਿਬਰੇਟ ਕਰਾਉਣ ਦੇ ਲਈ ਪੂਰੇ ਦ੍ਰਿੜ ਨੇ। ਦੂਸਰਾ ਪਾਰਟ ਸਾਡੀ ਟੈਕਨੀਕਲ ਟੀਮ ਨੇ ਦੱਸਿਆ ਕਿ ਵੀ ਸਾਡੀ ਫੇਸਬੁੱਕ ਦੇ ਉੱਤੇ ਜਿਹੜੀ ਲਾਈਵ ਸਟ੍ਰੀਮ ਹੈ ਉਸ ਤੇ ਬਹੁਤ ਸਾਰੇ ਦਰਸ਼ਕ ਨੇ। ਦੁਆਬਾ ਸਿੱਖ ਐਸੋਸੀਏਸ਼ਨ ਵਾਲਿਆਂ ਨੇ ਵੀ ਪੋਸਟ ਪਾਈ ਹੈ ਕਿ ਭਾਈ ਰਾਮਦੇਵ ਢਿੱਡ ਹਿਲਾਉਂਦਾ ਜਾ ਰਿਹਾ ਜਹਾਜ਼ ਭਰ ਕੇ ਗੋਹੇ ਤੇ ਮੂਤਰ ਦਾ ਗਾਂ ਦੇ, ਔਰ ਉਹ ਜਦੋਂ ਖਿਡਾਰੀਆਂ ਨੂੰ ਬ੍ਰੇਕਫਾਸਟ ਮਿਲੇਗਾ ਤਾਂ ਫਿਰ ਉਹ ਮੈਡਲਾਂ ਦੀ ਜਿਹੜੀ ਹੈ ਉਹ ਝੜੀ ਲਾ ਦੇਣਗੇ। ਸੋ ਅਸੀਂ ਇਹ ਜ਼ਰੂਰ ਇਹ ਵੀ ਬੇਨਤੀ ਕਰਦੇ ਹਾਂ ਕਿ ਵੀ ਆਪਣੇ ਜਿਹੜੇ ਸਨੇਹੀ ਜਾਂ ਜਾਣੂ ਨੇ ਸਾਡੇ ਦਰਸ਼ਕਾਂ ਔਰ ਸਰੋਤਿਆਂ ਦੇ, ਉਹਨਾਂ ਨੂੰ ਵੱਧ ਤੋਂ ਵੱਧ ਐਨਕਰੇਜ ਕਰੋ ਕਿ ਉਹ ਫੇਸਬੁੱਕ ਤੇ ਵੀ ਦੇਖਣ। ਔਰ ਜਿਹੜੇ ਦੂਰ ਦੁਰਾਡੇ ਵੀ, ਹੁਣ ਇੱਕ ਪੀਰੀਅਡ ਸੀ ਕਹਿੰਦੇ ਸੀ ਜੀ, ਸਾਨੂੰ ਪੁੱਛਦੇ ਸੀ ਜੀ ਡਿਸ਼ ਤੇ ਕਦੋਂ ਆ ਰਹੇ ਹੋ ਜਾਂ ਦੂਜੇ, ਹੁਣ ਜਾਦੂ ਤੇ ਰੋਕੋ ਡਿਸ਼ ਤੇ ਤਾਂ ਸਾਰਾ 12,500-13,000 ਕਸਟਮਰ ਰਹਿ ਗਿਆ, ਉਹ ਵੀ ਥੱਲੇ ਨੂੰ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਜਿਹੜੇ ਟਾਈਮ ਵਾਰਨਰ ਨਾਲ ਨੇ ਔਰ ਇਸ ਇਲਾਕੇ 'ਚ ਨਿਊਯਾਰਕ ਦੇ 3-4 ਏਰੀਆਜ਼, ਨਿਊ ਜਰਸੀ ਜਿੱਥੇ ਜਿੱਥੇ ਨੇ ਉੱਥੇ ਜੇ ਘਰਾਂ 'ਚ ਲਵਾ ਸਕਦੇ ਹੋ ਜ਼ਰੂਰ ਲਵਾਓ। ਲੇਕਿਨ ਜੇ ਨਹੀਂ ਵੀ ਹੈ ਤੇ ਹੁਣ ਤਾਂ ਇਹ ਜਾਦੂ ਤੇ ਰੋਕੂ ਦੇ ਥੱਲੇ ਇਹ ਸ਼ਿਕਾਇਤ ਤਾਂ ਮੁੱਕ ਜਾਣੀ ਚਾਹੀਦੀ ਹੈ ਜੀ ਕਿ ਅਸੀਂ ਕੱਲਾ ਛੋਟੀ ਸਕਰੀਨ ਤੇ ਹੀ ਦੇਖਦੇ ਹਾਂ ਉਹਨੂੰ ਆਪਣੇ ਲੈਪਟਾਪ ਤੇ। ਸੋ ਇਹ ਅਸੀਂ ਜ਼ਰੂਰ ਐਨਕਰੇਜ ਕਰਾਂਗੇ ਕਿ ਭਾਈ ਜੇ ਨਹੀਂ ਵੀ ਹੈ, ਜਦੋਂ ਤੁਸੀਂ ਕਿਸੇ ਰਿਸ਼ਤੇਦਾਰਾਂ ਦੇ ਜਾਂਦੇ ਹੋ ਉਹਨਾਂ ਨੂੰ ਹੀ ਤੁਸੀਂ $150 ਦਾ ਗਿਫਟ ਦੇ ਕੇ ਬਾਕਸ ਲਾ ਕੇ ਘਰ 'ਚ ਇੱਕ ਵਾਰੀ ਹੱਥ 'ਚ ਉਹਨਾਂ ਦੇ ਰਿਮੋਟ ਫੜਾ ਕੇ ਆਓ, ਤਾਂ ਕਿ ਵੱਧ ਤੋਂ ਵੱਧ ਸਾਡਾ ਮਕਸਦ ਕੋਈ ਪੈਸੇ ਬਣਾਉਣਾ ਨਹੀਂ ਹੈ। ਪੈਸੇ ਤਾਂ ਅਸੀਂ ਮੰਗ ਰਹੇ ਹਾਂ ਕਿ ਭਾਈ ਸਾਨੂੰ ਚਲਾ ਦਿਓ, ਲੇਕਿਨ ਮਕਸਦ ਇਹ ਹੈ ਵੀ ਸਾਡਾ ਮੈਸੇਜ ਜਾਣਾ ਚਾਹੀਦਾ ਹੈ ਔਰ ਉਹ ਤਾਂ ਹੀ ਜਾਏਗਾ ਜੇ ਵੱਧ ਤੋਂ ਵੱਧ ਵਿਊਅਰਸ਼ਿਪ ਹੋਏਗੀ। ਜੀ ਡਾਕਟਰ ਸਾਹਿਬ ਬਿਲਕੁਲ। ਸਾਡੇ ਕੋਲ ਈਮੇਲ ਆਈ ਹੈ ਜੰਮੂ ਤੋਂ ਵੀਰ ਅਮਰਦੀਪ ਸਿੰਘ ਜੀ ਦੀ, ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਸਿੱਖ ਰੈਫਰੈਂਡਮ 2020। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਡਾਕਟਰ ਸਾਹਿਬ ਜੀ, ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਗੂ ਮਨਜੀਤ ਸਿੰਘ ਜੀ ਕੇ ਜਗਬਾਣੀ ਨੂੰ ਇੰਟਰਵਿਊ ਦੇ ਰਿਹਾ ਸੀ ਤੇ ਕਹਿੰਦਾ ਕਿ ਸਿੱਖ ਵਿਦੇਸ਼ਾਂ ਵਿੱਚ ਜੜਾ ਰੈਫਰੈਂਡਮ 2020 ਦਾ ਦਾਅਵਾ ਕਰ ਰਹੇ ਹਨ, ਇੰਡੀਆ ਵਿੱਚ ਆ ਕੇ ਦੇਖਣ ਕਿ ਇਹਨਾਂ ਨੂੰ ਕਿੰਨੀਆਂ ਵੋਟਾਂ ਮਿਲਣਗੀਆਂ। ਸਿੱਖ ਪੰਜਾਬ ਅਤੇ ਇੰਡੀਆ ਵਿੱਚ ਖਾਲਿਸਤਾਨ ਦੀ ਮੰਗ ਨਕਾਰ ਚੁੱਕੇ ਹਨ ਤੇ 2020 ਵਿੱਚ ਸਭ ਪਤਾ ਲੱਗ ਜਾਓ ਕਿ ਕਿੰਨੀਆਂ ਵੋਟਾਂ ਇਹਨਾਂ ਦੇ ਹੱਕ ਵਿੱਚ ਪੈਂਦੀਆਂ ਹਨ। 2020 ਵਿੱਚ ਦੇਖ ਲਓ ਕਿ ਕਿੰਨੇ ਲੋਕ ਇਹਨਾਂ ਨਾਲ ਹੋਣਗੇ। ਸਵਾਲ ਇਹ ਹੈ ਕਿ ਕਿਤੇ ਨਾ ਕਿਤੇ ਸਾਨੂੰ ਵੀ ਲੱਗਦਾ ਹੈ ਕਿ ਇੱਥੇ ਪੰਜਾਬ ਵਿੱਚ ਕੁਝ ਹੱਦ ਤੱਕ ਕੌਮੀ ਦਰਦ ਨੂੰ ਸਮਝਣ ਵਾਲੇ ਹੈ ਨੇ, ਪਰ 2020 ਰੈਫਰੈਂਡਮ ਦੇ ਲਈ ਤਿਆਰ ਨਹੀਂ। ਤੁਸੀਂ ਕੀ ਕਹਿਣਾ ਚਾਹੋਗੇ? ਅਤੇ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਸਿੱਖ ਡਾਇਸਪੋਰਾ ਤਾਂ ਠੀਕ ਹੈ, ਪਰ ਕੀ ਅਸਲ ਵਿੱਚ ਪੰਜਾਬ ਦੇ ਸਿੱਖ ਰੈਫਰੈਂਡਮ ਦੇ ਹੱਕ ਵਿੱਚ ਹੋਣਗੇ? ਮੇਰਾ ਮਤਲਬ ਰੈਫਰੈਂਡਮ ਦਾ ਸਾਥ ਦੇਣਗੇ? ਜੇ ਅਸੀਂ ਇਸ ਵਿੱਚ ਫੇਲ ਹੁੰਦੇ ਹਾਂ ਤਾਂ ਕੀ ਦੁਬਾਰਾ ਭਵਿੱਖ ਵਿੱਚ ਰੈਫਰੈਂਡਮ ਕਰਾਇਆ ਜਾ ਸਕਦਾ ਹੈ? ਮੈਂ ਤਾਂ ਪੂਰਾ ਸਮਝ ਗਿਆ ਹਾਂ ਅਤੇ ਵੋਟ ਕਰਨ ਵਿੱਚ ਕੋਈ ਮਸਲਾ ਨਹੀਂ ਹੈ, ਪਰ ਬਾਕੀ ਸਾਰੇ ਸਿੱਖਾਂ ਦਾ ਕੀ? ਜਵਾਬ ਦੀ ਉਡੀਕ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਜੰਮੂ ਤੋਂ ਲਿਖੇ ਜੀ। ਉਹਨਾਂ ਨੇ ਸਿੱਖ ਰੈਫਰੈਂਡਮ 2020 ਦਾ ਜ਼ਿਕਰ ਕਰਦੇ ਆ ਤੁਮ ਛੱਲੇ ਮਨਜੀਤ ਜੀ ਕੇ ਦਾ ਜ਼ਿਕਰ ਕੀਤਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਔਰ ਮਨਜਿੰਦਰ ਸਰਸਾ ਔਰ ਸੁਖਬੀਰ ਬਾਦਲ ਦਾ ਜਿਹੜਾ ਆਫਸ਼ੂਟ ਦੁਮਛੱਲਾ ਜੀ, ਔਰ ਉਹਨਾਂ ਦਾ ਮੇਨ ਇਹ, ਔਰ ਜਗਬਾਣੀ ਨੂੰ ਉਹਨੇ ਇੰਟਰਵਿਊ ਦਿੱਤਾ। ਵੈਸੇ ਜੀ ਕੇ ਜੇ ਕਦੇ ਉਹਦੇ ਆਪਣੇ ਪਿਓ ਦੇ ਜ਼ਮਾਨੇ 'ਚ ਜਗਬਾਣੀ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਪੰਜਾਬ ਕੇਸਰੀ ਜਗਬਾਣੀ ਜਗਤ ਰੈਣ ਅਜੇ ਜਿਉਂਦਾ ਸੀ ਕਿ ਵੀ ਕੀ ਲਿਖਿਆ ਸੀ ਸੰਤ ਪਿੰਡਾਂ ਵਾਲਿਆਂ ਬਾਰੇ ਤਾਂ ਸੀ ਦੇ ਪਿਓ ਬਾਰੇ ਕੀ ਲਿਖਿਆ ਸੀ ਜਿਹੜਾ ਕਿ ਕਲੇਮ ਕਰਦਾ ਸੀ ਕਿ ਮੈਂ ਬਹੁਤ ਨੇੜੇ ਆ ਸੰਤਾਂ ਦੇ। ਤੇ ਫਿਰ ਇਹ ਆਪਣੇ ਆਪ 'ਚ ਇਹਨੂੰ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ
ਕਿ ਵੀ ਇਹ ਇਸ ਕਿਸਮ ਦੇ ਜਿਹੜੇ ਨੇ ਐਂਟੀ ਪੰਥ ਜਿਨ੍ਹਾਂ ਦੀ ਪਹਿਲੇ ਦਿਨ ਤੋਂ ਹੀ ਜਿਹੜੀ ਹੈ ਉਹ ਰਹੀ ਹੈ ਲਾਈਨ, ਉਹਨਾਂ ਦੇ ਨਾਲ ਕਰਦੇ ਨੇ। ਵੈਸੇ ਇਹਨਾਂ ਨੇ ਹੋ ਸਕਦਾ ਕੋਈ ਪੁਰਾਣਾ ਦੇਖਿਆ ਹੋਵੇ, ਅਸੀਂ ਇਹਨੂੰ ਜੀਕੇ ਦੇ ਸਾਰੇ ਨੂੰ ਪਹਿਲਾਂ ਵੀ ਰਿਸਪੌਂਡ ਕੀਤਾ ਹੈ, ਸੋ ਬਿਹਤਰ ਹੋਏਗਾ ਕਿ ਜੇ ਅਮਰਦੀਪ ਸਿੰਘ ਰਿਸਰਚ ਕਰਨ ਤੇ ਉਹਨਾਂ ਨੂੰ ਉਸ ਦਾ ਮਿਲ ਜਾਏਗਾ ਰੀਜੋਇੰਡਰ ਜੀ। ਉਹਦੇ ਚ ਕੰਸਰਨ ਇਹਨਾਂ ਦਾ ਇਹੀ ਹੈ ਕਿ ਵੀ 2020 ਚ ਜੇ ਪੰਜਾਬ ਦੇ ਸਿੱਖ ਫਾਰ ਨਹੀਂ ਕਰਦੇ, ਔਰ ਜੀਕੇ ਨੇ ਵੀ ਇਹੀ ਕਿਹਾ ਜਾਂ ਹੋਰ ਵੀ ਨੇ, ਸਿੱਖ ਨਹੀਂ ਚਾਹੁੰਦੇ, ਫੇਲ ਹੋ ਜਾਂਦਾ ਹੈ, ਫਿਰ ਕੀ ਦੁਬਾਰਾ ਹੋਏਗਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਜਿਵੇਂ ਮੇਰੀ ਅੰਡਰਸਟੈਂਡਿੰਗ ਹੈ ਰੈਫਰੈਂਡਮ 2020 ਦੇ ਹਵਾਲੇ ਨਾਲ ਕਿ ਇਹ ਇੱਕ ਅਵੇਅਰਨੈਸ ਕੈਂਪੇਨ ਹੈ ਔਰ ਇਸ ਅਵੇਅਰਨੈਸ ਕੈਂਪੇਨ ਦਾ ਹਾਂ ਪੱਖੀ ਅਸਰ ਹੈ। ਘੱਟੋ ਘੱਟ ਸਿੱਖਾਂ ਦੇ ਵਿੱਚ ਇੱਕ ਸ਼ਬਦ ਰੈਫਰੈਂਡਮ ਪਪੂਲਰ ਹੋਇਆ, ਇਹ ਵੀ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਦੁਨੀਆ ਦੇ ਵਿੱਚ ਤੁਸੀਂ ਵੋਟਾਂ ਦੇ ਨਾਲ ਆਪਣੀ ਵਿਲ ਦਿੰਦੇ ਹੋ, ਬਾਕੀ ਦੁਬਾਰਾ ਹੋ ਸਕਦਾ ਹੈ ਕਿ ਨਹੀਂ। ਅਸੀਂ ਦੇਖਦੇ ਹਾਂ ਕਿ ਭਾਈ ਕਿਊਬੈਕ ਕੈਨੇਡਾ ਦੇ ਵਿੱਚ 1980 ਦੇ ਵਿੱਚ ਹੋਇਆ, ਫਿਰ 1995 ਚ ਹੋਇਆ, ਦੋਨੋਂ ਵਾਰੀ ਫੇਲ ਹੋਇਆ। ਫਿਰ ਹੁਣ ਉਹ ਤਿਆਰੀ ਕਰ ਲੈਣਗੇ ਜਦੋਂ ਉਹਨਾਂ ਨੂੰ ਲੱਗੇਗਾ ਕਿ ਭਾਈ ਕੋਈ ਜਿਹੜਾ ਹੈ ਉਹਨਾਂ ਦੇ ਚਾਂਸਸ ਨੇ। ਸੋ ਇਸੇ ਤਰ੍ਹਾਂ ਸਕਾਟਲੈਂਡ ਦੇ ਵਿੱਚ 400 ਸਾਲ ਬਾਅਦ ਹੋਇਆ ਔਰ ਬੇਸ਼ੱਕ ਥੋੜੀ ਜਿਹੀ ਪਰਸੈਂਟੇਜ ਨਾਲ ਉਹ ਰਹਿ ਗਏ, ਲੇਕਿਨ ਉਹ ਦੁਬਾਰਾ ਕਿਸੇ ਵੇਲੇ ਵੀ ਇਸ ਜਾ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਆਸਪੈਕਟ ਲਈ ਫਿਕਰ ਕਰਨ ਦੀ ਲੋੜ ਨਹੀਂ ਹੈ। ਹਾਲ ਦੀ ਘੜੀ ਤਾਂ ਪੰਜਾਬ ਉਹਨਾਂ ਨੇ ਆਕੂਪਾਈਡ ਟੈਰੀਟਰੀ ਹੈ ਜੋ ਹਾਲ ਪੰਜਾਬ ਚ ਕਰ ਰਹੇ ਨੇ। ਹੁਣ ਉਹ ਬ੍ਰਿਗੇਡੀਅਰ ਜਿਹੜਾ RSS ਦਾ ਜਿਸ ਦੇ ਹੁਣ ਹਵਨ ਕਰ ਰਹੇ ਨੇ ਕਿ ਵੀ ਉਹਦੀ ਲੰਬੀ ਉਮਰ ਹੋਏ, ਲੁਧਿਆਣੇ ਦੇ ਹਸਪਤਾਲ ਚ ਪਿਆ ਔਰ ਜਿਹੜੀ ਉਹਨਾਂ ਦੀ ਰੈਪਿਡ ਟਾਸਕ ਫੋਰਸ ਹੈ ਉਹ ਫਲੈਗ ਮਾਰਚ ਕਰ ਰਹੀ ਹੈ ਜਲੰਧਰ ਚ, ਔਰ ਮੈਨੂੰ ਨਹੀਂ ਪਤਾ ਹੈ ਵੀ ਕੀ ਹੈ, ਲੇਕਿਨ ਇੱਕ ਅੱਜ ਆਇਆ ਜੀ ਜਲੰਧਰ ਚ ਇੱਕ ਸਿੱਖ ਨੌਜਵਾਨ ਫੜਿਆ ਕਿ ਜੀ ਇਹ ਜਦੋਂ ਧਾਰਮਿਕ ਪ੍ਰੋਟੈਸਟ ਹੋਏ ਸੀ ਉਹਦੇ ਚ ਵੀ ਅੱਗੇ ਵੱਧ ਕੇ ਲੈਂਦਾ ਸੀ, ਉਹਦੀ ਸ਼ਕਲ ਜਿਹੜਾ ਉਹ ਸਕੈਚ CCTV ਤੇ ਆਇਆ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਵੀ ਇਹ ਹੁਣ ਇੰਨਾ ਪ੍ਰੈਸ਼ਰ ਹੈ। ਰਾਜਨਾਥ ਸਿੰਘ ਕੋਲ ਪਹੁੰਚ ਗਏ ਬੀਜੇਪੀ ਵਾਲੇ, ਪੰਜਾਬ ਚ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਹੈ। ਰਾਜਨਾਥ ਸਿੰਘ ਨੇ ਕਿਹਾ ਜੀ ਮੈਂ ਨਜ਼ਰਸਾਨੀ ਕਰ ਰਿਹਾ, ਤਾਂ ਹੁਣ ਅੱਖਾਂ 'ਚ ਘੱਟਾ ਪਾਉਣ ਲਈ ਕਿਸੇ ਨਾ ਕਿਸੇ ਨੂੰ ਇਹਨਾਂ ਨੇ ਫੜ ਕੇ ਜਿਹੜਾ ਉਹ ਅਸੈਸਨ ਸਾਬਤ ਕਰ ਦੇਣੇ ਕਿ ਵੀ ਆਹ ਦੇਖੋ ਜੀ ਮੰਨ ਗਏ। ਉਹ ਪੁਲਿਸ ਕੀ ਕਰਦੀ ਹੈ, ਕਿਵੇਂ ਬਿਆਨ ਲਾਉਂਦੀ ਹੈ, ਕੱਲ ਨੂੰ ਤੁਸੀਂ ਡਿਨਾਈ ਕਰੀ ਜਾਓ, ਉਹਨਾਂ ਨੇ ਕਹਿਣਾ ਜੀ ਜੱਜ ਨੂੰ ਜਾ ਕੇ ਦੱਸੀ ਹੁਣ ਤਾਂ ਤੂੰ ਹੀ ਮਾਰੀਆਂ ਗੋਲੀਆਂ। ਸੋ ਕੁੱਲ ਮਿਲਾ ਕੇ ਹਾਲਾਤ ਤਾਂ ਪੰਜਾਬ ਦੇ ਵਿੱਚ ਇਸ ਕਦਰ ਬਦਤਰ ਨੇ ਔਰ 2017 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਿਸ ਕਿਸਮ ਦਾ ਮਾਹੌਲ ਸਿਰਜਣਾ ਹੈ, ਕੀ ਸਿਰਜਿਆ ਜਾਣਾ ਹੈ, 2020 ਤੱਕ ਪਹੁੰਚਦੇ ਹਾਂ ਤਾਂ ਅਜੇ 4 ਸਾਲ ਦਾ ਟਾਈਮ ਹੈ। ਸੋ ਮੈਂ ਸਮਝਦਾ ਵੀ ਅਸੀਂ ਇਹਨਾਂ ਗੱਲਾਂ 'ਚ ਜਾਂ ਟੈਕਨੀਕੈਲਿਟੀਜ਼ ਵੱਲ ਨਾ ਜਾਈਏ। ਜੇ ਹਾਲਾਤ ਸਾਜ਼ਗਾਰ ਹੋਏ ਪੰਜਾਬ 'ਚੋਂ ਕਿਸੇ ਵੀ, ਜੇ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਹੁੰਦੀ ਹੈ, ਇਹ ਸਾਰੇ ਚਾਈਨਾ ਦਾ ਫੈਕਟਰ ਸਾਹਮਣੇ ਆ ਰਿਹਾ, ਚੀਨ ਦੇ ਜਿਹੜੇ ਉਹਨਾਂ ਦੇ ਮੀਡੀਆ ਜਿਹੜਾ ਸਰਕਾਰੀ ਆਵਾਜ਼ ਹੁੰਦਾ ਉਹਨਾਂ ਨੇ ਵਾਰਨ ਕੀਤਾ ਇੰਡੀਆ ਨੂੰ ਕਿ ਸਟੇ ਅਵੇ ਫਰਮ ਸਾਊਥ ਚਾਈਨਾ ਸੀ ਔਰ ਉਹਨਾਂ ਦਾ ਫੋਰਨ ਮਿਨਿਸਟਰ ਇੰਡੀਆ ਆ ਰਿਹਾ। ਸੋ ਕੋਈ ਹਾਲਾਤ ਦਾ ਪਤਾ ਨਹੀਂ ਹੁੰਦਾ। ਅਸੀਂ ਤਾਂ ਇਹ ਸਮਝਦੇ ਹਾਂ ਵੀ ਸਿੱਖਾਂ ਦੇ ਵਿੱਚ ਜਿੱਥੋਂ ਤੱਕ ਜਿਸ ਘਰ ਤੱਕ ਵੀ ਇਹ ਆਵਾਜ਼ ਪਹੁੰਚਾਈ ਜਾ ਸਕਦੀ ਹੈ ਕਿ ਭਾਈ ਅਸੀਂ ਗੁਲਾਮ ਹੈ, ਅਸੀਂ ਆਜ਼ਾਦੀ ਚਾਹੁੰਦੇ ਔਰ ਅਸੀਂ ਵੀ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਸਰਵਾਈਵ ਕਰਨਾ, ਇਹ ਸਾਡਾ ਮਕਸਦ ਹੈ। ਸੋ ਇਹ ਵੀਰ ਅਮਰਦੀਪ ਸਿੰਘ ਜੀ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।